11 ਮਹੀਨੇ ਹੋ ਗਏ ਮੈਂ ਤੈਨੂੰ ਕੰਮ ਤੇ ਪਾਇਆ। ਕੀ ਸਿੱਖਿਆ ਤੂੰ 11 ਮਹੀਨੇ 'ਚ? ਹੁਣ ਮੈਂ ਸਿੱਧਾ ਪਹੁੰਚ ਨਹੀਂ ਜਾਂਦਾ। अस्सलामुअलैकुम नाजरीन। स्टेज ड्रामा अनारकली विच एक जुमला बोलन वाला सुहेल अहमद ਲੈਜੈਂਡ ਫਨਕਾਰ ਕਿਵੇਂ ਬਣਿਆ, ਇਹ ਜਾਣਨ ਲਈ ਤੁਸੀਂ ਇਸ ਵਿਲਾਗ ਨੂੰ ਅਖੀਰ ਤੱਕ ਦੇਖੋ ਤੇ ਮੇਰੇ YouTube ਚੈਨਲ ਬਾਬਰ ਜਵੇਦ ਡਾਰ ਨੂੰ ਸਬਸਕ੍ਰਾਈਬ ਕਰੋ। ਸਟੇਜ ਦੀ ਦੁਨੀਆ ਵਿੱਚ ਫਨ ਦੀ ਬੁਲੰਦੀਆਂ ਨੂੰ ਛੂਹਣ ਵਾਲੇ ਤੇ ਹਸਬੇ ਹਾਲ ਪ੍ਰੋਗਰਾਮ ਵਿੱਚ ਹਯਾਤੀ ਦੇ ਹਰ ਤਬਕੇ ਨਾਲ ਤਾਲੁਕ ਰੱਖਣੇ ਵਾਲੇ ਲੋਕਾਂ ਨੂੰ ਆਪਣਾ ਗਰਵੀਦਾ ਬਣਾਉਣ ਤੇ ਮੁਤਾਸਰ ਕਰਨ ਵਾਲੇ ਸੁਹੇਲ ਅਹਿਮਦ ਦਾ ਤਾਲੁਕ ਗੁਜਰਾਂਵਾਲੇ ਨਾਲ ਹੈ। ਉਹਨਾਂ ਦੀ ਇਬਤਦਾਈ ਹਯਾਤੀ ਠੋਕਰਾਂ ਤੇ ਔਕੜਾਂ ਵਿੱਚ ਗੁੰਨੀ ਹੋਈ ਹੈ। ਜਦੋਂ ਉਹ ਗੁਜਰਾਂਵਾਲਾ ਛੱਡ ਕੇ ਲਾਹੌਰ ਸਟੇਜ ਡਰਾਮੇ ਦੀ ਦੁਨੀਆ ਵਿੱਚ ਆਪਣਾ ਮਕਾਮ ਬਣਾਉਣ ਲਈ ਆਏ ਤੇ ਉਹਨਾਂ ਦੇ ਵਾਲਿਦ ਸਾਹਿਬ ਮੀਆਂ ਮੁਹੰਮਦ ਅਕਰਮ ਰਿਟਾਇਰਡ DSP ਉਹਨਾਂ ਤੋਂ ਨਾਰਾਜ਼ ਹੋ ਗਏ। ਹਯਾਤੀ ਦਾ ਇਹ ਵੇਲਾ ਸੁਹੇਲ ਅਹਿਮਦ ਲਈ ਬੜਾ ਮੁਸ਼ਕਲ ਸੀ। ਫਨ ਦੀ ਦੁਨੀਆ ਦੇ ਆਗਾਜ਼ ਵਿੱਚ ਹੀ ਉਹ ਬੇਪਨਾਹ ਮਸਾਇਲ ਦਾ ਸ਼ਿਕਾਰ ਹੋ ਗਏ। ਮੈਂ ਇੱਕ ਵਾਕਿਆ ਪੇਸ਼ ਕਰਨਾ ਵਾਂ। ਮੈਂ ਤੇ ਸੁਹੇਲ ਅਹਿਮਦ ਦਾ ਛੋਟਾ ਵੀਰ ਮੁਹੰਮਦ ਜੁਨੈਦ ਅਕਰਮ ਪੰਜਾਬ ਯੂਨੀਵਰਸਿਟੀ ਲਾ ਕਾਲਜ ਦੇ ਤਾਲਿਬ ਇਲਮ ਸਾਂ। ਅਸੀਂ ਦੋਵੇਂ ਸੁਹੇਲ ਅਹਿਮਦ ਨੂੰ ਮਿਲਣ ਅੰਦਰੂਨ ਲਾਹੌਰ ਸ਼ਹਿਰ ਪਹੁੰਚੇ। ਜੁਨੈਦ ਨੇ ਕਮਰੇ ਦਾ ਦਰਵਾਜ਼ਾ ਖਟਖਟਾਇਆ। ਸੁਹੇਲ ਦੀ ਆਵਾਜ਼ ਆਈ, ਅੰਦਰ ਆ ਜਾਓ। ਕਮਰੇ ਦਾ ਬੂਹਾ ਬੜੀ ਮੁਸ਼ਕਲ ਨਾਲ ਖੋਲਿਆ। ਕਮਰੇ ਵਿੱਚ ਸਿਰਫ ਇੰਨੀ ਜਗ੍ਹਾ ਸੀ ਕਿ 2 ਮੰਜੀਆਂ ਡਹਿ ਸਕਦੀਆਂ ਸਨ। ਇੱਕ ਮੰਜੀ ਤੇ ਆਉਣ ਵਾਲੇ ਵੇਲੇ ਦਾ ਲੀਜੈਂਡ ਸੁਹੇਲ ਅਹਿਮਦ ਲੇਟਿਆ ਹੋਇਆ ਸੀ ਤੇ ਦੂਜੀ ਮੰਜੀ ਤੇ ਮਾਰੂਫ ਫਨਕਾਰ ਬਾਬਰ ਜਵੇਦ, ਜਿਹੜੇ ਮੇਰੇ ਹਮਨਾਮ ਵੀ ਨੇ, ਸੋਏ ਹੋਏ ਸਨ। ਜੁਨੈਦ ਨੇ ਸੁਹੇਲ ਦੇ ਨੇੜੇ ਹੋ ਕੇ ਕੋਈ ਗੱਲ ਕੀਤੀ ਤੇ ਫਿਰ ਅਸੀਂ ਦੋਵੇਂ ਕਮਰੇ ਤੋਂ ਬਾਹਰ ਆ ਗਏ। ਜੁਨੈਦ ਨੇ ਸੁਹੇਲ ਅਹਿਮਦ ਨੂੰ ਇਹਨਾਂ ਹਾਲਾਤ ਵਿੱਚ ਵੇਖ ਕੇ ਪਰੇਸ਼ਾਨੀ ਦਾ ਇਜ਼ਹਾਰ ਕੀਤਾ ਤੇ ਮੈਂ ਆਖਿਆ, ਤੇਰਾ ਭਰਾ ਜ਼ਰੂਰ ਵੱਡਾ ਫਨਕਾਰ ਬਣੇਗਾ। ਹਾਲਾਤ ਦਾ ਮੁਕਾਬਲਾ ਕਰਨ ਵਾਲੇ ਪਿੱਛੇ ਨਹੀਂ ਰਹਿੰਦੇ। ਫਿਰ ਉਹ ਵੇਲਾ ਆ ਗਿਆ ਓਪਨ 에ਅਰ ਥੀਏਟਰ ਤੇ ਪਰਫਾਰਮ ਕਰਨੇ ਵਾਲੇ ਸੁਹੇਲ ਅਹਿਮਦ ਨੂੰ ਅਲ ਹਮਰਾ ਸਟੇਜ ਹਾਲ ਤੇ ਪਰਫਾਰਮ ਕਰਨ ਦਾ ਮੌਕਾ ਮਿਲ ਗਿਆ। ਅੱਜ ਤੋਂ 35 ਸਾਲ ਪਹਿਲੇ ਅਲ ਹਮਰਾ ਸਟੇਜ ਤੇ ਅਨਾਰਕਲੀ ਡਰਾਮਾ ਪੇਸ਼ ਕੀਤਾ ਜਾ ਰਿਹਾ ਸੀ। ਸੁਹੇਲ ਅਹਿਮਦ ਮੇਰੇ ਨਾਲ ਬੈਠੇ ਹੋਏ ਡਰਾਮਾ ਵੇਖ ਰਹੇ ਸਨ। ਉਹਨਾਂ ਦੇ ਛੋਟੇ ਵੀਰ ਮੁਹੰਮਦ ਜੁਨੈਦ ਅਕਰਮ ਪੰਜਾਬ ਯੂਨੀਵਰਸਿਟੀ ਉਰਦੂ ਡਿਪਾਰਟਮੈਂਟ ਦੇ ਹੈੱਡ ਖਾਲਿਦ ਹਮਾਇਉਂ ਤੇ ਮੁਸੱਦਕ ਭੱਟ ਵੀ, ਜਿਹੜੇ ਅੱਜ ਕੱਲ੍ਹ ਨਾਰੋਵਾਲ ਵਕਾਲਤ ਕਰ ਰਹੇ ਨੇ, ਸਾਡੇ ਨਾਲ ਹੀ ਬੈਠੇ ਹੋਏ ਸਨ। ਤਕਰੀਬਨ ਅੱਧਾ ਡਰਾਮਾ ਲੰਘ ਚੁੱਕਿਆ ਸੀ। ਸੁਹੇਲ ਅਹਿਮਦ ਨੇ ਮੈਨੂੰ ਆਖਿਆ, ਲਓ ਡਾਰ ਸਾਹਿਬ, ਮੈਂ ਆਪਣਾ ਰੋਲ ਅਦਾ ਕਰ ਆਵਾਂ। ਸੁਹੇਲ ਅਹਿਮਦ ਸਟੇਜ ਤੇ ਆਏ ਤੇ ਕੋਈ ਜੁਮਲਾ ਆਖਿਆ ਤੇ ਉਹਨਾਂ ਦੀ ਐਂਟਰੀ ਖਤਮ ਹੋ ਗਈ। ਮੁਸੱਦਕ ਭੱਟ ਨੇ ਆਖਿਆ, ਯਾਦ ਰੱਖਣਾ, ਜਿਹੜੇ ਅੰਦਾਜ਼ ਨਾਲ ਸੁਹੇਲ ਅਹਿਮਦ ਨੇ ਜੁਮਲਾ ਅਦਾ ਕੀਤਾ ਹੈ, ਇਹ ਸਟੇਜ ਦੀ ਦੁਨੀਆ ਤੇ ਰਾਜ ਕਰੇਗਾ ਤੇ ਲੰਬੇ ਅਰਸੇ ਤੱਕ ਅਲ ਹਮਰਾ ਸਟੇਜ ਤੇ
ਪਰਫਾਰਮ ਕਰਦਾ ਰਹੇਗਾ। ਡਰਾਮਾ ਖਤਮ ਹੋਇਆ, ਬਾਹਰ ਨਿਕਲੇ। ਸੁਹੇਲ ਅਹਿਮਦ ਸਾਡੇ ਨਾਲ ਸਲਾਮ ਲਈ ਤੇ ਇੱਕ ਜਾਨਬ ਪੈਦਲ ਮੈਂ ਉਹਨੂੰ ਦੂਰ ਤੱਕ ਜਾਂਦਾ ਵੇਖਦਾ ਰਿਹਾ ਤੇ ਉਹਦੇ ਭਾਈ ਜੁਨੇਦ ਨੂੰ ਆਖਿਆ, ਮੁਸੱਦਕ ਭੱਟ ਨੇ ਸਹੀ ਆਖਿਆ ਹੈ, ਅਜਿਹੇ ਇਰਾਦੇ ਵਾਲੇ ਲੋਕ ਜ਼ਰੂਰ ਕਾਮਯਾਬ ਹੁੰਦੇ ਨੇ। ਵੇਲਾ ਲੰਘਦਾ ਗਿਆ ਤੇ ਸੁਹੇਲ ਅਹਿਮਦ ਦੀ ਮਕਬੂਲੀਅਤ ਦਾ ਦੌਰ ਸ਼ੁਰੂ ਹੋ ਗਿਆ। ਉਸ ਦੌਰ ਦੇ ਇਬਤਦਾਈ ਡਰਾਮਿਆਂ ਦੇ ਕੁਝ ਕਲਿੱਪ ਵੇਖੋ। ਲੜਾਈ ਕਿਸ ਗੱਲ ਦੀ ਹੋਈ? ਤੂੰ ਬਾਰਡਰ ਤੇ ਖਲੋਤਾ, ਸ਼ਰਮ ਨਹੀਂ ਆਉਂਦੀ? ਮੈਂ ਨਰਸਾਂ ਦੇ ਉੱਤੇ ਮਾਰਨੀ ਕਿ ਤੇਰੇ। ਚੱਲੀ ਬਾਦਰੇ ਤੇ ਚੱਲੀ ਬਾਦਰੇ ਚੱਲੀ ਬਾਦਰੇ। ਚੱਲ ਨਾ ਰੋ ਮੇਰੇ, ਚੱਲ ਮੇਰਾ ਪੁੱਤਰ। ਕਲਿੰਗ ਲਿੰਗ 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 ਉਹ ਸਲਾਹ ਦੌਲਤਾ ਠੀਕ ਠਾਕ ਹੈ। ਖੈਰ ਕਰੀਏ ਤਾਂ ਇਹ ਬਹੁਤੀ ਗਰਮ ਟੋਪੀ ਪਾਲੀ ਸਾਰਾ ਸਿਰ ਹੀ ਸਾੜ ਲਏ। ਕੀ ਆਰਡਰ ਮੰਗਣ ਨੇ? ਇੱਕ ਸਵਾਲ ਕਰਨਾ ਹੀ ਸਕੀਆ। ਮੈਂ ਤਾਰਕ ਅਜ਼ੀਜ਼ ਸਵਾਲ ਕਰਨੇ ਤੇ ਉਧਰ ਜਾ। ਇੱਕ ਸਵਾਲ ਕਰਨਾ। ਕੀ? ਆ ਘਰ ਮੇਰਾ ਹੀ ਆ। ਬਸ ਇੱਕ ਦਿਨ ਮੈਂ ਰਾਤ ਨੂੰ ਉੱਠਿਆ, ਵੇਖਿਆ ਤੇ ਭਰਜਾਈ ਤੇਰੀ ਮੰਜੀ ਦੇ ਉੱਤੇ ਕੋਨੀ ਸੀ। ਬੱਲੇ। ਮੈਂ ਟਾਈਮ ਵੇਖਿਆ 12:35 ਹੋਏ ਸਨ। ਮੈਂ ਕਿਹਾ ਇਸ ਟਾਈਮ ਬਾਥਰੂਮ ਜਾਂਦੀ ਹੈ। ਪੂਰੇ 12:35 ਤੇ ਜਲਦੀ ਹੈ ਬਾਥਰੂਮ? ਹਾਂ। ਕੋਈ ਮਿੰਟ ਉੱਤੇ ਥੱਲੇ ਤੇ ਨਹੀਂ? ਨਹੀਂ। ਇਹ ਫਿਰ ਭਾਬੀ ਨਹੀਂ ਮੈਨੂੰ ਨਿਊ ਖਾਨ ਲੱਗਦੀ ਓਏ। ਮਾਂ ਦੀਆਂ ਜੁੱਤੀਆਂ ਦਾ ਸਵਾਦ ਹੀ ਕੁਛ ਹੋਰ ਹੈ। ਬੱਚੇ ਦੇ ਪਾਵਿਆਂ ਨਾਲੋਂ ਬਹੁਤਾ ਮਜ਼ਾ ਆਉਂਦਾ ਹੈ ਮਾਂ ਕੋਲ। ਮੈਂ ਕਿਹਾ ਵਾਲਦਾ, ਹਾਂ ਇੱਕ ਗੱਦ ਜੁੱਤੀ ਦੀ ਤੇ ਪਲੇਟ ਚ ਪਾਈ ਜਾ। ਮੈਂ ਕਿਹਾ ਮਾਸੀ ਕੀ ਪਕਾਇਆ ਅੱਜ? ਜੁੱਤੀਆਂ ਪੱਕੀਆਂ ਨਹੀਂ ਖਾਣੀਆਂ ਨਹੀਂ। ਤੂੰ ਖਾ ਬੈਠਾ ਹੈ? ਨਹੀਂ, ਮੈਂ ਪਰਾਉਣਾ ਉਡੀਕਣ ਡੇ ਆ। ਸਿਆਣੀ ਸੁਹੇਲ ਅਹਿਮਦ ਆਪਣੇ ਸ਼ਹਿਰ ਗੁਜਰਾਂਵਾਲਾ ਵਿੱਚ ਸਟੇਜ ਡਰਾਮਾ ਕਰਨ ਆਏ ਤੇ ਉੱਥੇ ਆਪਣੀ ਪਰਫਾਰਮੈਂਸ ਨਾਲ ਲੋਕਾਂ ਦੇ ਦਿਲ ਜਿੱਤ ਲਏ। ਉਹਨਾਂ ਦੀ ਮੇਰੇ ਨਾਲ ਮੁਲਾਕਾਤ ਨਿਊ ਕੈਂਪਸ ਵਿੱਚ ਹੋਈ ਤੇ ਮੈਂ ਉਹਨਾਂ ਦੇ ਗੁਜਰਾਂਵਾਲਾ 'ਚ ਜਿਹੜਾ ਰੋਲ ਸੀ ਡਰਾਮੇ ਦਾ ਉਹਨੂੰ ਸਰਾਇਆ ਤੇ ਉਹਨਾਂ ਆਖਿਆ, ਮੈਂ ਇਸ ਫੀਲਡ ਵਿੱਚ ਇੰਨੀ ਕੁ ਮਾਰ ਖਾ ਲਈ ਹੈ ਕਿ ਗੁਜਰਾਂਵਾਲਾ ਰਵਾਂ ਤੇ ਵੇਲਾ ਚੰਗਾ ਲੰਘ ਸਕਦਾ ਹੈ, ਪਰ ਮੈਂ ਲਾਹੌਰ ਵਿੱਚ ਆਪਣਾ ਮਕਾਮ ਬਣਾਉਣਾ ਹੈ। ਉਹ ਸਾਬਤ ਕਦਮ ਰਹੇ ਤੇ ਲਾਹੌਰ ਵਾਲੇ ਵੀ ਉਹਦੇ ਗੁਣ ਗਾਉਣ ਰਹਿ ਪਏ। ਚੰਦ ਡਰਾਮਿਆਂ ਦੇ ਕਲਿੱਪ ਮੁਲਾਜ਼ਾ ਕਰੋ। ਹੋਰ ਜਨਾਬ ਠੀਕ ਹੋ ਤੁਸੀਂ? ਸ਼ੁਕਰ ਹੈ ਅੱਲਾ ਦਾ। ਅੱਛਾ ਤੁਸੀਂ ਇਹ ਦੱਸੋ, ਕੁੜੀਆਂ ਗਾਣ ਵਾਲੀਆਂ ਚਾਹੀਦੀਆਂ ਜਾਂ ਡਾਂਸ ਵਾਲੀਆਂ ਚਾਹੀਦੀਆਂ? ਨਹੀਂ, ਮੇਰਾ ਅੱਬਾ ਮਰ ਗਿਆ, ਮੈਨੂੰ ਰੋਣ ਵਾਲੀਆਂ ਮਾਈਆਂ ਚਾਹੀਦੀਆਂ। ਜਦੋਂ ਸਟੇਜ ਦੀ ਦੁਨੀਆ ਵਿੱਚ ਸੁਹੇਲ ਅਹਿਮਦ ਫਨ ਦੀਆਂ ਮੰਜ਼ਲਾਂ ਤੈਅ ਕਰ ਰਹੇ ਸਨ ਤੇ ਟੀਵੀ ਦੇ ਮਸ਼ਹੂਰ ਪ੍ਰੋਡਿਊਸਰ ਨੇ ਸੁਹੇਲ ਅਹਿਮਦ ਨੂੰ ਪੁੱਛਿਆ, ਉਹਨਾਂ ਦਾ ਵੀ ਟੀਵੀ ਵਿੱਚ ਕੋਈ ਵਾਕਫ ਹੈ? ਤੇ ਸੁਹੇਲ ਅਹਿਮਦ ਨੇ ਆਖਿਆ, ਹਾਂ, ਟੀਵੀ ਵਿੱਚ ਪੀਐਨ ਮੈਨੂੰ ਜਾਣਦਾ ਹੈ। ਪ੍ਰੋਡਿਊਸਰ ਮੁਸਕਰਾਏ ਤੇ ਸੁਹੇਲ ਅਹਿਮਦ ਦੀ ਫਿਰ ਟੀਵੀ ਡਰਾਮਿਆਂ ਵਿੱਚ ਐਂਟਰੀ ਸ਼ੁਰੂ ਹੋ ਗਈ। ਫਿਰ ਵੇਲਾ ਆ ਗਿਆ ਸੁਹੇਲ ਅਹਿਮਦ ਦਾ ਨਾਂ ਅਲ ਹਮਰਾ ਸਟੇਜ ਦੇ ਹੋਣ ਵਾਲੇ ਡਰਾਮਿਆਂ ਦੀ ਕਾਮਯਾਬੀ ਦੀ ਜ਼ਮਾਨਤ। ਇੱਕ ਵਾਰੀ ਮੈਂ ਤੇ ਸੁਹੇਲ ਅਹਿਮਦ ਇਕੱਠੇ ਗੁਜਰਾਂਵਾਲਾ ਜਾ ਰਹੇ ਸਾਂ। ਕਈ ਵਰੇ ਗੁਜ਼ਰਨ ਤੋਂ ਬਾਅਦ ਵੀ ਮੈਨੂੰ LDA ਐਵਨਿਊ 1 ਸਕੀਮ ਵਿੱਚ ਆਪਣੇ ਪਲਾਟ ਦਾ ਕਬਜ਼ਾ ਨਾ ਮਿਲ ਸਕਿਆ। ਸੁਹੇਲ ਅਹਿਮਦ ਨੇ ਇਸ ਬਾਰੇ ਹਸਬੇ ਹਾਲ ਪ੍ਰੋਗਰਾਮ ਵਿੱਚ ਵੀ ਜ਼ਿਕਰ ਕੀਤਾ ਤੇ ਮੈਨੂੰ ਆਖਣ ਲੱਗੇ, ਡਾਕਟਰ ਸਾਹਿਬ ਮਾਯੂਸ ਨਾ ਹੋਵੋ, ਇਸ ਪਲਾਟ ਨੂੰ ਵਕਤੀ ਤੌਰ ਤੇ ਭੁੱਲ ਜਾਓ ਤੇ ਨਵੇਂ ਸਿਰ ਤੋਂ ਕੋਸ਼ਿਸ਼ ਕਰੋ। ਤੇ ਨਾਲ ਆਪਣੀ ਹਯਾਤੀ ਦੀ ਗੱਲ ਸੁਣਾਈ ਕਿ ਉਹ ਗੈਰ ਮੌਜ਼ੂ ਹਾਲਾਤ ਦੀ ਵਜ੍ਹਾ ਨਾਲ ਸਟੇਜ ਦੀ ਦੁਨੀਆ ਤੋਂ ਦੂਰ ਹੋ ਗਏ ਤੇ ਮੁਆਸ਼ੀ ਮਸਾਇਲ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਆਪਣੇ ਘਰ ਵਾਲਿਆਂ ਨੂੰ ਆਖਿਆ ਕਿ ਹੁਣ ਤੁਸੀਂ ਦਾਲ ਦੀ ਬੋਰੀ ਘਰ ਵਿੱਚ ਸਟਾ ਲਓ, ਹਾਲਾਤ ਚੰਗੇ ਨੇ। ਪਰ ਮਾਯੂਸ ਨਾ ਹੋਏ, ਕੋਸ਼ਿਸ਼ ਜਾਰੀ ਰੱਖੀ
ਤੇ ਹਸਬੇ ਹਾਲ ਪ੍ਰੋਗਰਾਮ ਉਹਨਾਂ ਨੂੰ ਮਿਲ ਗਿਆ। ਹਸਬੇ ਹਾਲ ਪ੍ਰੋਗਰਾਮ ਨੇ ਸੁਹੇਲ ਅਹਿਮਦ ਦੀ ਫਨਕਾਰਾਨਾ ਦੁਨੀਆ ਵਿੱਚ ਇਨਕਲਾਬ ਬਰਪਾ ਕਰ ਦਿੱਤਾ। ਸੁਹੇਲ ਅਹਿਮਦ ਦੀ ਸ਼ੋਹਰਤ ਮੁਲਕ ਦੇ ਕੋਨੇ-ਕੋਨੇ ਵਿੱਚ ਤੇ ਫਿਰ ਦੂਸਰੇ ਮਮਾਲਕ ਵਿੱਚ ਵੀ ਫੈਲ ਗਈ। ਆਮ ਲੋਕਾਂ ਤੋਂ ਲੈ ਕੇ ਵਜ਼ੀਰ ਆਜ਼ਮ ਤੱਕ ਉਹਨਾਂ ਦੇ ਫਨ ਨਾਲ ਪਿਆਰ ਕਰਦੇ ਨੇ। ਸ਼ਹਿਬਾਜ਼ ਸ਼ਰੀਫ, ਮੀਆਂ ਨਵਾਜ਼ ਸ਼ਰੀਫ, ਯੂਸਫ ਰਜ਼ਾ ਗਿਲਾਨੀ ਤੇ ਜ਼ਰਦਾਰੀ ਸਾਹਿਬ ਖਾਸ ਤੌਰ ਤੇ ਉਹਨਾਂ ਦੇ ਫਨ ਦੇ ਕਦਰਦਾਨ ਨੇ। ਐਟਮੀ ਸਾਇੰਸਦਾਨ ਡਾਕਟਰ ਅਬਦੁਲ ਕਦੀਰ ਖਾਨ ਨੇ ਸੁਹੇਲ ਅਹਿਮਦ ਨਾਲ ਟੈਲੀਫੋਨ ਤੇ ਰਾਬਤਾ ਕੀਤਾ ਤੇ ਆਖਿਆ, ਸੁਹੇਲ ਅਹਿਮਦ ਸਾਹਿਬ ਹਮ ਆਪਕੇ ਫੈਨ ਹੈ। ਸੁਹੇਲ ਅਹਿਮਦ ਨੇ ਆਖਿਆ, ਸਰ ਆਇੰਦਾ ਤੁਸੀਂ ਇਹ ਗੱਲ ਨਹੀਂ ਕਰਨੀ, ਮੈਂ ਜਨਾਬ ਦਾ ਗੁਲਾਮ। ਸੁਹੇਲ ਅਹਿਮਦ ਦਾ ਤਾਲੁਕ ਇੱਕ ਮੁਅੱਜ਼ਜ਼ ਤੇ ਮਾਰੂਫ ਖਾਨਦਾਨ ਨਾਲ ਹੈ। ਉਹਨਾਂ ਦੇ ਨਾਨਾ ਡਾਕਟਰ ਫਕੀਰ ਮੁਹੰਮਦ ਫਕੀਰ ਬਾਬਾ ਪੰਜਾਬੀ ਸਨ ਤੇ ਵਾਲਦ ਮੀਆਂ ਮੁਹੰਮਦ ਅਕਰਮ ਰਿਟਾਇਰਡ DSP। ਉਹਨਾਂ ਦੇ ਭਾਈ ਡਾਕਟਰ ਜ਼ੁਵੇਦ ਅਕਰਮ ਮਸ਼ਹੂਰ ਸਹਾਫੀ ਤੇ ਐਂਕਰ, ਮੀਆਂ ਮੁਹੰਮਦ ਔਰੰਗਜ਼ੇਬ ਤਾਲੀਮੀ ਸ਼ੋਬੇ ਦੀ ਸ਼ਖਸੀਅਤ ਤੇ ਮੁਹੰਮਦ ਜਨੇਦ ਅਕਰਮ ਪੰਜਾਬੀ ਜ਼ਬਾਨੋ ਅਦਬ ਦੀ ਮਹਾਨ ਸ਼ਖਸੀਅਤ ਤੇ ਉਹਨਾਂ ਦੇ ਬਹਿਨੋਈ ਅਬਦੁਲ ਬਾਸਤ ਮਰੂਫ ਪੰਜਾਬੀ ਸ਼ਾਇਰ। ਸੁਹੇਲ ਅਹਿਮਦ ਦਾ ਬੇਟਾ ਹਮਜ਼ਾ ਸੁਹੇਲ ਅਹਿਮਦ ਦੇ ਨਕਸ਼ੇ ਕਦਮ ਤੇ ਚੱਲ ਰਿਹਾ ਹੈ ਤੇ ਅਦਾਕਾਰੀ ਦੇ ਜੋਹਰ ਦਿਖਾ ਰਿਹਾ ਹੈ ਔਰ ਦਿਨ ਬ ਦਿਨ ਉਹਦੀ ਮਕਬੂਲੀਅਤ ਵਿੱਚ ਇਜ਼ਾਫਾ ਹੁੰਦਾ। ਕਾਮੇਡੀ ਦੀ ਤਾਰੀਖ ਸੁਹੇਲ ਅਹਿਮਦ ਦੇ ਨਾਂ ਤੋਂ ਬਗੈਰ ਮੁਕੰਮਲ ਨਹੀਂ ਹੋ ਸਕਦੀ। ਉਹਨਾਂ ਸਟੇਜ ਡਰਾਮੇ, TV ਡਰਾਮੇ ਤੇ ਪ੍ਰੋਗਰਾਮ ਹਸਬੇ ਹਾਲ ਵਿੱਚ ਕਾਮੇਡੀ ਦੇ ਅਜਿਹੇ ਕਿਰਦਾਰ ਪਰਫਾਰਮ ਕੀਤੇ ਨੇ ਜਿਹੜੇ ਮੁੱਦਤਾਂ ਯਾਦ ਰੱਖੇ ਜਾਣਗੇ। ਹਸਬੇ ਹਾਲ ਪ੍ਰੋਗਰਾਮ ਵਿੱਚ ਅਜ਼ੀਜ਼ੀ ਦਾ ਕਿਰਦਾਰ ਅਜਿਹਾ ਮਕਬੂਲ ਹੋਇਆ ਕਿ ਲੋਕ ਸੁਹੇਲ ਅਹਿਮਦ ਨੂੰ ਉਹਨਾਂ ਦੇ ਨਾਂ ਤੋਂ ਪੁਕਾਰਨ ਦੀ ਬਜਾਏ ਅਜ਼ੀਜ਼ੀ ਕਹਿ ਕੇ ਪੁਕਾਰਦੇ। ਸੁਹੇਲ ਅਹਿਮਦ तमाम फनकारां नाल दिली प्यार करते ते उन्हां दी इज्जत करते ने। स्टेज ड्रामे की दुनिया में इफ्तिखार ठाकर, नासिर चन्योटी, नसीम विक्की, सखावत नाज, जफरी खान, अमानत चंद, तारक टैडी ते इमानुल्लाह और कई दीगर अजय कामेडियन फनकार ने जिन्हां अपने फन दे जोहर दिखा के लोकां कोलों दाद हासिल की। सुहेल अहमद नूं 2011 में प्राइड ऑफ परफॉर्मेंस अवार्ड मिले। जनाब सुहेल अकरम, जो सुहेल अहमद के नाम से भी जाने जाते हैं। जनाब सुहेल अकरम 28 साल से पाकिस्तानी शोबिस की दुनिया में अपने जौहर दिखा रहे हैं। आपने 500 से ज़ायद ड्रामों में बतौर अदाकार काम किया और 125 ड्रामों की हिदायतकारी की। आपने 8 ड्रामों की स्क्रिप्ट भी तहरीर किए हैं, 50 से ज़्यादा ड्रामे तख्लीक किए हैं और 100 से ज़ायद ड्रामे सीरियल भी किए हैं। आप एक रिसाले महाना पंजाबी के मैनेजिंग डायरेक्टर भी हैं। फ़न ड्रामा अदाकारी में आपकी खिदमात के इतराफ़ में सदर इस्लामी जमहूरिया पाकिस्तान ने जनाब सुहेल अकरम को सदारती आज़ाद बराए हुस्न कारकर्दगी। जनाब मोहसिन रज़ा, सुहेल अहमद डायरैक्टर, एक्टर ते कॉमेडियन की हैसीयत नाल जाने पहचाने जाते हैं, पर वो एक आला पाए दे तखलीकार भी ने। उन्हें कई ड्रामिया के स्क्रिप्ट भी लिखे। उन्हें अपने वीर मुहम्मद जनेद अकरम की याद विच जो कुछ लिखिया मैं पेश कर रहा हूँ। चढ़ावा, अखियां विचों निकलन वाले सारे अथरू, सबर बनेरे सुकने पाए, सुक के जद ये अखर बन गए, उस विच रत दा रंग मिलाया, मुड़ ओदे विच हुंजू सुटे, कोट के ओदे फुल बनाए, दिल दे लौ नाल रंगे होए, ओ सारे फुल पंजाब दिया सरदार सपुत्रा, मैं पावन आया तेरे ते। बहुत अरसा कबल एक दफ़ा सुहेल अहमद मैनू आख्या सी, दो शख्सियतां ने आवाम नू वड्डे पैमाने ते मुतासर कीता है।
एक शख्सियत जुल्फकार अली भुट्टो दी है ते दूजी सुल्तान राही दी। अज अगर नई लिस्ट मरतब की जाए तो सुहेल अहमद का नाम ही आवाम की एक वड्डी तादाद को मुतासर करने वालियां विच शामिल जरूर किया जाएगा। अल्लाह ताला उन्होंने सेहत तंदुरुस्ती देवे तां जो अपने फन नाल लोकां नूं महसूस करते रहन।